ਪਾਕਿਸਤਾਨ ਨੇ ਰੈਗੂਲਰਲੀ ਉਹਨਾਂ ਦੇ ਹਾਇਰ ਲੈਵਲ 에ਅਰ ਫੋਰਸ ਉਹਨਾਂ ਨੇ ਪ੍ਰੈਸ ਕਾਨਫਰੰਸਿਸ ਕਰਕੇ ਆਪਣੀ ਪੋਜੀਸ਼ਨ ਦਿੱਤੀ ਹੈ। ਤੇ ਜੇ ਇੰਡੀਆ ਦੀ ਇੰਨੀ ਵਿਕਟਰੀ ਹੋਈ ਹੈ ਕਿ ਜੀ ਉਹਨਾਂ ਨੇ ਇੰਨੇ ਉਹਨਾਂ ਦਾ ਤਬਾਹ ਕਰਤੇ ਨੇ 에ਅਰ ਬੇਸ, ਇੰਨੇ ਹਜ਼ਾਰਾਂ ਮਾਰਤੇ ਨੇ, ਕੋਈ ਵੀਡੀਓ ਪਿਕਚਰ ਕੋਈ ਦੂਜਾ ਸੈਟੇਲਾਈਟ ਤਾਂ ਇੰਡੀਆ ਦੀ ਘੁੰਮ ਰਹੀ ਆ ਉੱਥੇ, ਵੀ ਕੁਛ ਤਾਂ ਦਿਖਾਓ ਕੀ ਹੈ ਤੁਹਾਡਾ। ਇਹ ਜਿਹੜਾ ਇਹ ਕਹਿੰਦੇ ਨੇ ਜੀ ਕਿ ਪਾਕਿਸਤਾਨ ਨੂੰ ਅਸੀਂ ਡੈਟਰ ਕਰ ਦਿੱਤਾ ਹੈ। ਫਿਰ ਐਸ ਜੈ ਸ਼ੰਕਰ ਨੇ ਇਹ ਵੀ ਮੰਨਿਆ ਕਿ ਜੀ ਅਸੀਂ ਪਾਕਿਸਤਾਨ ਨੂੰ ਇਨਫੋਰਮ ਕੀਤਾ ਸੀ ਕਿ ਜੀ ਅਸੀਂ ਤੁਹਾਡੇ ਨਾਨ ਮਿਲਟਰੀ ਸਾਈਟਸ ਦੇ ਉੱਤੇ ਜਿਹੜਾ ਉਹ ਕਰ ਰਹੇ ਹਾਂ ਔਰ ਤੁਸੀਂ ਨਾ ਕੁਝ ਵੀ ਕਰਨਾ। ਸੋ ਇਸ ਦੇ ਉੱਤੇ ਇਹਨਾਂ ਦਾ ਕ੍ਰਿਟਿਸਿਜ਼ਮ ਹੋਇਆ। ਹਾਲਾਂਕਿ ਕਈਆਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਨਹੀਂ, ਦੋਨੋਂ ਨਿਊਕਲੀਅਰ ਪਾਵਰਸ ਨੇ ਇਹਨਾਂ ਦਾ ਇਹ ਸਮਝੌਤਾ ਹੋਇਆ ਸੀ ਕਿ ਕੋਈ ਵੀ ਕਿਸੇ ਨੂੰ ਇਹ ਭੁਲੇਖਾ ਨਾ ਲੱਗੇ ਕਿ ਨਿਊਕਲੀਅਰ ਮਿਸਾਈਲ ਛੱਡਤੀ। ਬਿਲਕੁਲ ਝੂਠ। 72 ਘੰਟੇ ਦੀ ਮਿਸਲ ਔਰ ਡਰੋਨ ਵਾਰਫੇਅਰ ਹੈ। ਇਹਦੇ ਵਿੱਚ ਚਾਈਨਾ ਪਾਕਿਸਤਾਨ ਐਕਸਿਸ ਬਹੁਤ ਮਜ਼ਬੂਤੀ ਨਾਲ ਸਾਹਮਣੇ ਆਇਆ। ਇਹਨਾਂ ਦੇ ਰਾਫੇਲ ਡਿੱਗਣ ਦੀ ਕਹਾਣੀ ਹੁਣ ਬਾਰ-ਬਾਰ ਅਸੀਂ ਰਿਪੀਟ ਨਹੀਂ ਕਰ ਸਕਦੇ। ਹੁਣ ਜਦੋਂ ਵੀ ਕੋਈ ਭਵਿੱਖ ਦਾ ਵੀ ਜੇ ਇਹਨਾਂ ਨੇ ਇੰਡੀਆ ਨੇ ਕੋਈ ਦਿਲਬਦੀ ਕੀਤੀ ਤੇ ਉਹ ਇਕੱਲੀ ਪਾਕਿਸਤਾਨ ਦੇ ਨਾਲ ਲੜਾਈ ਨਹੀਂ ਹੈ, ਚਾਈਨਾ ਦੇ ਔਰ ਪਾਕਿਸਤਾਨ ਦੀ ਟੂਗੈਦਰਨੈਸ ਹੈ। ਹੁਣ ਰਾਦਰ ਚਾਈਨਾ ਪਾਕਿਸਤਾਨ ਐਕਸੈਸ ਵਾਲਾ ਪਾਕਿਸਤਾਨ ਮਜ਼ਬੂਤੀ ਨਾਲ ਇੰਡੀਆ ਨੂੰ ਕਹਿ ਸਕਦਾ ਵੀ ਹਵਾਲੇ ਕਰੋ ਸਾਡੇ ਜੰਮੂ ਕਸ਼ਮੀਰ, ਜਿਹੜਾ ਤੁਸੀਂ ਯੂਨੀਅਨ ਟੈਰੀਟਰੀ ਬਣਾ ਕੇ ਜਿਹੜਾ ਹੈ ਉਹ ਕੀਤਾ। ਪਾਕਿਸਤਾਨ ਅਨਬ੍ਰੇਕੇਬਲ ਵਾਲ ਜਿਹੜਾ ਉਹ ਬਣਾ ਰਿਹਾ ਹੈ ਅਲੋਂਗ ਇਟਸ ਬਾਰਡਰ, ਜਿਸ ਦੇ ਵਿੱਚ ਰਡਾਰ, 에ਅਰ ਡਿਫੈਂਸ ਸਿਸਟਮ ਔਰ ਮਿਸਾਈਲ ਟੈਕਨੋਲੋਜੀ ਔਰ ਮਾਈਕ੍ਰੋਵੇਵ ਬੇਸਡ ਵੈਪਨਸ ਵੀ ਜਿਹੜੇ ਨੇ ਉਹ ਡਿਪਲਾਈ। ਹੁਣ ਇਸ ਵਾਰ ਨੈਰੇਟਿਵ ਦੇ ਮਾਮਲੇ 'ਚ ਵੀ ਪਾਕਿਸਤਾਨ ਨੇ ਅਪਰ ਐਜ ਲਿਆ। ਨਤੀਜੇ ਦੇ ਉਹਨਾਂ ਦੇ ਤਾਂ ਆਰਮੀ ਆਫੀਸਰ ਦੂਜੇ ਪ੍ਰੈਸ ਕਾਨਫਰੰਸ ਇੰਟਰਨੈਸ਼ਨਲ ਮੀਡੀਆ ਨੂੰ ਵੀ ਬਰੀਫ ਕਰ ਰਹੇ ਸੀ। ਇਹੀ ਕਾਰਨ ਹੈ ਕਿ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਬਲੂਮਬਰਗ, ਗਾਰਡੀਅਨ, ਟੈਲੀਗ੍ਰਾਫ ਉਹਨਾਂ ਨੇ ਭਾਰਤ ਦੀ ਫੱਟੀ ਪੋਝ ਦਿੱਤੀ ਪਹਿਲੀ ਸਟੇਜ ਤੇ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 72 ਘੰਟੇ ਚੱਲੀ ਡਰੋਨ ਤੇ ਮਿਜ਼ਾਈਲ ਜੰਗ ਦੇ ਨਤੀਜਿਆਂ ਨੂੰ ਲੈ ਕੇ ਭਾਰਤੀ ਪ੍ਰੋਪੇਗੈਂਡਾ ਆਪਣੀ ਹਾਰ ਨੂੰ ਵੀ ਜਿੱਤ ਦੱਸਣ ਦੇ ਆਰ ਵਿੱਚ ਹੈ। ਸੋ ਇਸ ਟਕਰਾਅ ਤੇ ਇੱਕ ਵਾਰ ਫਿਰ ਪੰਛੀ ਝਾਤ ਮਾਰਦੇ ਹਾਂ ਕਿ ਕਿਸ ਨੇ ਕੀ ਖੱਟਿਆ ਤੇ ਕਿਸ ਨੇ ਕੀ ਖਵਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਵੀ ਇਸ ਵੇਲੇ ਭਾਰਤ ਵੱਲੋਂ ਬਹੁਤ ਜ਼ੋਰਦਾਰ ਢੰਗ ਦੇ ਨਾਲ ਇਹ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ, ਪਾਕਿਸਤਾਨ ਦਾ ਜਿਹੜਾ ਹੈ ਉਹ ਭਾਰੀ ਨੁਕਸਾਨ ਕੀਤਾ, ਪਾਕਿਸਤਾਨ ਲਈ ਇੱਕ ਵੱਡਾ ਡੈਟਰੈਂਟ ਅਸੀਂ ਖੜਾ ਕਰ ਦਿੱਤਾ ਹੈ ਔਰ ਉਹਨਾਂ ਨੂੰ ਅਸੀਂ ਸਬਕ ਸਿਖਾ ਦਿੱਤਾ ਹੈ। ਔਰ ਇਕੱਲਾ ਇਹੀ ਨਹੀਂ, ਜਿਹੜੇ ਪਾਰਲੀਮੈਂਟਰੀ ਡੈਲੀਗੇਸ਼ਨ ਜਿਹਦੇ 'ਚ ਕਾਫੀ ਮੈਂਬਰ ਆਫ ਪਾਰਲੀਮੈਂਟ ਨੇ, ਦੂਸਰੇ ਵੀ ਲੋਕ ਨੇ, ਜਿਹੜੇ 7 ਇਹਨਾਂ ਦੇ ਡੈਲੀਗੇਟ ਦੁਨੀਆ ਦੇ 60 ਤੋਂ ਜ਼ਿਆਦਾ ਮੁਲਕਾਂ 'ਚ ਰਾਜਧਾਨੀਆਂ 'ਚ ਜਾ ਰਹੇ ਨੇ। ਉਹਨਾਂ 'ਚ ਖਾਸ ਤੌਰ 'ਤੇ ਓਵੈਸੀ ਜਿਹੜਾ ਇੱਕ ਬਿਲਕੁਲ ਉਵੇਂ ਹੀ ਜਿਵੇਂ ਪਾਕਿਸਤਾਨ ਦਾ ਵਿਰੋਧ ਕਰਾਉਣ ਦੇ ਲਈ ਮੌਲਾਨਾ ਅਬੁਲ ਕਲਾਮ ਆਜ਼ਾਦ, ਜਿਸ ਨੂੰ ਈਵਨ ਉਸ ਪੀਰੀਅਡ 47 ਪੀਰੀਅਡ 'ਚ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਗਾਂਧੀ ਨਹਿਰੂ ਵੱਲੋਂ, ਔਰ ਉਸ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਕਾਂਗਰਸ ਸ਼ੋਅ ਬॉय ਕਹਿੰਦੇ ਸੀ, ਉਹਦੇ ਨਾਲ ਉਹ ਹੱਥ ਵੀ ਨਹੀਂ ਸੀ ਮਿਲਾਉਂਦੇ। ਔਰ ਇਹਦੇ ਬਾਵਜੂਦ ਕਿ ਅੱਜ ਇਹਨਾਂ 77 ਸਾਲਾਂ ਦੇ ਵਿੱਚ ਭਾਰਤ ਦੇ ਮੁਸਲਮਾਨ ਕਿਸ ਨੀਵੀਂ ਪੱਧਰ 'ਤੇ ਆ ਕੇ ਖੜੇ ਹੋ ਗਏ ਨੇ ਕਿ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਤੁਹਾਡੇ ਨਾਲ, ਤੁਹਾਡੇ ਤਾਂ ਉਹਨਾਂ ਨੇ ਕਬਰਸਤਾਨਾਂ ਦੀ, ਤੁਹਾਡੇ ਪੁਰਖਿਆਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਹਥਿਆ ਲਈਆਂ ਨੇ, ਔਰ ਇੱਕ ਪਾਸੇ ਤੁਸੀਂ ਉੱਤੇ ਚੀਕਾਂ ਮਾਰਦੇ ਹੋ, ਮੌਬ ਲਿੰਚਿੰਗ ਹੋ ਰਹੀਆਂ, ਤੁਸੀਂ ਖਾਣਾ ਕੀ ਹੈ, ਪਹਿਨਣਾ ਕੀ ਹੈ, ਇਹ ਹਕੂਮਤ ਡਿਸਾਈਡ ਕਰਦੀ ਹੈ, ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ। ਔਰ ਮੈਨੂੰ ਈਵਨ ਇਹੀ ਕਮੈਂਟ ਮੈਂ ਇਸਲਾਮਿਕ ਮੁਲਕਾਂ ਬਾਰੇ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਇਹਨਾਂ ਡੈਲੀਗੇਸ਼ਨਾਂ ਦੇ ਨਾਲ ਬਹਿ ਕੇ 2-2 ਘੰਟੇ ਇਹਨਾਂ ਨੂੰ ਸੁਣਦੇ ਨੇ, ਇਹਨਾਂ ਨੇ ਉਹਨੂੰ ਇਹ ਨਹੀਂ ਪੁੱਛਦੇ ਹੈ ਕਿ ਭਾਈ ਤੁਸੀਂ ਬਾਬਰੀ ਮਸਜਿਦ ਨਾਲ ਕੀ ਕੀਤਾ ਹੈ, ਤੁਸੀਂ ਹੁਣ ਬਨਾਰਸ ਦੀ ਮਸਜਿਦ ਨਾਲ ਕੀ ਕਰ ਰਹੇ ਹੋ, ਤੁਸੀਂ ਭਾਰਤ ਦੇ ਮੁਸਲਮਾਨਾਂ ਦਾ ਦੱਸੋ ਕਿ ਭਾਈ ਉਹਨਾਂ ਦੇ ਨਾਲ ਕਿਹੜਾ ਸਲੂਕ ਤੁਸੀਂ ਕਰ ਰਹੇ ਹੋ, ਉਹਨਾਂ ਦੀਆਂ ਕਿੰਨੀਆਂ ਮੌਬ ਲਿੰਚਿੰਗਸ ਹੋਈਆਂ ਨੇ, ਕਿੰਨੀਆਂ ਥਾਵਾਂ ਦੇ ਉੱਤੇ। ਹੁਣ ਆਦਿੱਤਿਆਨਾਥ ਯੋਗੀ ਬੜੇ ਪ੍ਰਾਈਡ ਨਾਲ ਲਖਨਊ ਅਸੈਂਬਲੀ 'ਚ ਖਲੋ ਕੇ ਕਹਿੰਦਾ ਹੁਣ ਤੁਹਾਨੂੰ ਬਾਹਰ ਕੋਈ ਜਿਹੜਾ ਉਹ ਨਮਾਜ਼ ਪੜ੍ਹਦਾ ਨਜ਼ਰ ਨਹੀਂ ਆਏਗਾ, ਔਰ ਉਹ ਲਫ਼ਜ਼ ਹੀ ਕੱਠ ਮੁੱਲਾ ਇਸਤੇਮਾਲ ਕਰਦਾ ਜਿਹੜਾ ਇੱਕ ਸਟੇਟ ਦਾ ਚੀਫ ਮਿਨਿਸਟਰ ਹੈ। ਸੋ ਇਹ ਓਵੈਸੀ ਵਰਗਾ ਬੰਦਾ, ਹੁਣ ਓਵੈਸੀ ਇੱਕ ਥਾਂ 'ਤੇ
ਇੱਕ ਤੋਂ ਦੂਸਰੇ ਮੁਲਕਾਂ 'ਚ ਸਭ ਤੋਂ ਅੱਗੇ ਭੌਂਕਣ ਤੇ ਇਹਨੂੰ ਲਾਇਆ ਹੋਇਆ ਔਰ ਅਸਾਦੁਦੀਨ ਓਵੈਸੀ ਕਾਲਸ ਪਾਕਿਸਤਾਨ a failed state during interaction in Bahrain, says India excised maximum restraint. ਹੁਣ ਬਹਿਰੀਨ ਮੁਸਲਮਾਨੀ ਰਿਆਸਤ ਹੈ, ਉੱਥੇ ਜਾ ਕੇ ਕਹਿ ਰਿਹਾ ਜੀ ਪਾਕਿਸਤਾਨ ਫੇਲਡ ਸਟੇਟ ਹੈ, ਭਾਰਤ ਨੇ ਜਿਹੜਾ ਇਹ ਬੜਾ ਜਿਹੜਾ ਉਸਨੇ ਰੈਸਟ੍ਰੇਨ ਦਿਖਾਇਆ, ਬੜਾ ਸਬਰ ਦਿਖਾਇਆ, ਨਹੀਂ ਤਾਂ ਅਸੀਂ ਬਹੁਤ ਤਬਾਹੀ ਕਰਨੀ ਸੀ। ਫਿਰ ਕੱਲਾ ਇੱਥੇ ਹੀ ਨਹੀਂ ਰੁਕਿਆ, ਹੋਰ ਥਾਂ ਕੁਵੈਤ 'ਚ ਜਾਂਦਾ ਹੈ। ਪਾਕਿਸਤਾਨ ਹੈਜ਼ ਟੂ ਬੀ ਬ੍ਰੌਟ ਬੈਕ ਇਨਟੂ FATF ਗ੍ਰੇ ਲਿਸਟ। ਹੁਣ ਇਹਨਾਂ ਨੂੰ ਇਹ ਵੀ ਤਕਲੀਫ ਹੈ ਇੰਡੀਆ ਨੂੰ ਕਿ ਵਰਲਡ ਬੈਂਕ ਨੇ ਪਾਕਿਸਤਾਨ ਨੂੰ ਜਿਹੜਾ ਪਹਿਲਾਂ ਹੀ ਅਪਰੂਵ ਕੀਤਾ ਹੋਇਆ ਸੀ ਲੋਨ, ਉਹ ਹਾਲਾਂਕਿ ਕਿਸ਼ਤਾਂ ਦੇ ਉੱਤੇ ਵਾਪਸ ਵਿਦ ਇੰਟਰਸਟ ਮੋੜਨਾ, ਉਹ ਕਿਵੇਂ ਦੇ ਦਿੱਤਾ। ਔਰ ਇਹ ਕਹਿੰਦਾ ਜੀ ਅਸੀਂ ਇਹ ਓਵੈਸੀ ਕਹਿ ਰਿਹਾ ਕਿ ਅਸੀਂ ਇਹ ਮੰਗ ਕਰਦੇ ਹਾਂ ਕੁਵੈਤ ਸਾਡੀ ਮਦਦ ਕਰੇ ਕਿ ਪਾਕਿਸਤਾਨ ਨੂੰ ਵਾਪਸ ਜਿਹੜਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਗ੍ਰੇ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾਏ। ਸੋ ਇਵੇਂ ਹੀ ਇੱਕ ਜਿਹੜਾ ਰੈਂਟਾ ਸਿੱਖ ਹੈ ਤਰਨਜੀਤ ਸੰਧੂ, ਉਹ ਜਾ ਕੇ ਉੱਥੇ ਸ਼ਸ਼ੀ ਥਰੂਰ ਦੇ ਨਾਲ ਗਿਆਨਾ ਔਰ ਦੂਸਰੀਆਂ ਥਾਵਾਂ ਤੇ ਇਸ ਕਿਸਮ ਦੇ ਯੱਕੜ ਮਾਰ ਰਿਹਾ। ਹੁਣ ਇਹਨਾਂ ਨੇ ਮੁਸਲਮਾਨ ਦੇਸ਼ਾਂ ਨੂੰ ਟਾਰਗੇਟ ਕੀਤਾ ਹੋਇਆ ਖਾਸ ਤੌਰ ਤੇ, ਔਰ ਇਹ ਸਾਰੇ ਜਿਹੜੇ ਹੈ ਰੈਂਟਾ ਮੁਸਲਮ ਓਵੈਸੀ ਔਰ ਇਸੇ ਤਰ੍ਹਾਂ ਸਲਮਾਨ ਹੈਦਰ ਵੀ ਜਿਹੜਾ UN ਐਂਬੈਸਡਰ ਹੈ, ਇੱਕ ਉਹਨੂੰ ਵੀ ਜੰਮੂ ਕਸ਼ਮੀਰ ਵਾਲਿਆਂ ਨੂੰ ਵੀ ਭੇਜਿਆ ਹੋਇਆ ਸੀ, ਅਬਦੁਲ ਗਨੀ ਆਜ਼ਾਦ, ਉਹਨੂੰ ਤਾਂ ਪਤਾ ਨਹੀਂ ਬਿਮਾਰੀ ਜਿਹੀ ਕੋਈ ਹੋਈ ਹੈ, ਉਹ ਅੱਗੇ ਨਹੀਂ ਗਿਆ, ਰਾਹ 'ਚ ਵੀ ਮੁੜ ਆਇਆ। ਲੇਕਿਨ ਇੱਕ ਪਾਸਾ ਤਾਂ ਇਹ ਚੱਲ ਰਿਹਾ ਔਰ ਦੂਸਰੇ ਪਾਸੇ ਜਦੋਂ ਤੁਸੀਂ ਖਾਸ ਤੌਰ ਤੇ ਵਿਦਨ ਇੰਡੀਆ ਜਿਹੜੇ ਲੋਕ ਆਪਣੇ ਆਪ ਨੂੰ ਬੜੇ ਅਵੇਅਰ ਵੀ ਕਹਿੰਦੇ ਨੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਵੀ ਪਿਕਚਰ ਕਲੀਅਰ ਨਹੀਂ ਹੈ ਵੀ ਉਹ ਇਹ ਤਾਂ ਉਹਨਾਂ 'ਚੋਂ ਜਿਹੜੇ ਥੋੜ੍ਹੇ ਬਹੁਤ ਸਿਆਣੇ ਨੇ ਉਹ ਤਾਂ ਇਹ ਸਮਝਦੇ ਨੇ ਵੀ ਭਾਰਤ ਨੇ ਜਿਵੇਂ ਪਾਕਿਸਤਾਨ ਨੇ ਰੈਗੂਲਰਲੀ ਉਹਨਾਂ ਦੇ ਜਿਹੜੇ DG ਨੇ ਔਰ ਹਾਇਰ ਲੈਵਲ 에ਅਰ ਫੋਰਸ ਉਹਨਾਂ ਨੇ ਪ੍ਰੈਸ ਕਾਨਫਰੰਸਿਸ ਕਰਕੇ ਆਪਣੀ ਪੋਜੀਸ਼ਨ ਦਿੱਤੀ ਹੈ। ਤੇ ਜੇ ਇੰਡੀਆ ਦੀ ਇੰਨੀ ਵਿਕਟਰੀ ਹੋਈ ਹੈ ਕਿ ਜੀ ਉਹਨਾਂ ਨੇ ਇੰਨੇ ਉਹਨਾਂ ਦਾ ਤਬਾਹ ਕਰਤੇ ਨੇ 에ਅਰ ਬੇਸ, ਇੰਨੇ ਹਜ਼ਾਰਾਂ ਮਾਰਤੇ ਨੇ, ਕੋਈ ਵੀਡੀਓ ਪਿਕਚਰ ਕੋਈ ਦੂਜਾ ਸੈਟੇਲਾਈਟ ਤਾਂ ਇੰਡੀਆ ਦੀ ਘੁੰਮ ਰਹੀ ਆ ਉੱਥੇ, ਵੀ ਕੁਛ ਤਾਂ ਦਿਖਾਓ ਕੀ ਹੈ ਤੁਹਾਡਾ। ਇਸ ਦੇ ਉਲਟ ਜਿਹੜੇ ਈਵਨ ਇੰਡੀਪੈਂਡੈਂਟ ਮਾਈਂਡਡ ਜਿਹੜੇ ਇੰਡੀਅਨ ਨੇ ਆਊਟਸਾਈਡ ਹੀ ਭਾਵੇਂ ਰਹਿਣ ਵਾਲੇ, ਉਹਨਾਂ ਦਾ ਵੀ ਜਿਵੇਂ ਫੋਰਬਸ ਦਾ ਜਿਹੜਾ ਕਰਨਲ ਪ੍ਰਵੀਨ ਸਾਹਨੀ, ਉਹਦਾ ਵੀ ਬਲੌਕ ਕਰ ਦਿੱਤਾ YouTube ਚੈਨਲ। ਉਹ ਬੜੀ ਜਿਹੜਾ ਉਹ ਧੜੱਲੇ ਦੇ ਨਾਲ ਉਹ ਐਨਾਲਾਈਜ਼ ਕਰਦਾ। ਇਸੇ ਤਰ੍ਹਾਂ ਮੈਂ ਹੋਰ ਵੀ ਐਨਾਲਿਸਿਸ ਔਰ ਸਾਡੇ ਕੁਛ ਵੀਰਾਂ ਨੇ ਸਾਨੂੰ ਸੁਜੈਸਟ ਕੀਤਾ ਸੀ ਕਿ ਬੇਸ਼ੱਕ ਤੁਸੀਂ ਇਨੀਸ਼ੀਅਲ ਆਪਣੇ ਪ੍ਰੋਗਰਾਮਾਂ 'ਚ ਇਸ ਦਾ ਜ਼ਿਕਰ ਕੀਤਾ ਸੀ, ਪਰ ਇਹ ਬਿਹਤਰ ਹੋਏਗਾ ਵੀ ਇਸ ਦੇ ਉੱਤੇ ਤੁਸੀਂ ਇੱਕ ਵਾਰੀ ਫੇਰ ਪੰਛੀ ਝਾਤ ਪਵਾਓ ਕਿ ਬਈ ਇਹ ਜਿਹੜਾ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ ਤੇ ਇਹਦਾ ਆਫਟਰਮੈਥ ਕੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਕਹਿੰਦੇ ਨੇ ਜੀ ਕਿ ਪਾਕਿਸਤਾਨ ਨੂੰ ਅਸੀਂ ਡੈਟਰ ਕਰ ਦਿੱਤਾ ਹੈ। ਫਿਰ S ਜੈਸ਼ੰਕਰ ਨੇ ਇਹ ਵੀ ਮੰਨਿਆ ਕਿ ਜੀ ਅਸੀਂ ਪਾਕਿਸਤਾਨ ਨੂੰ ਇਨਫੋਰਮ ਕੀਤਾ ਸੀ ਕਿ ਜੀ ਅਸੀਂ ਤੁਹਾਡੇ ਨਾਨ ਮਿਲਟਰੀ ਸਾਈਟਸ ਦੇ ਉੱਤੇ ਜਿਹੜਾ ਉਹ ਕਰ ਰਹੇ ਆ ਔਰ ਤੁਸੀਂ ਨਾ ਕੁਝ ਵੀ ਕਰਨਾ। ਸੋ ਇਸ ਦੇ ਉੱਤੇ ਇਹਨਾਂ ਦਾ ਕ੍ਰਿਟਿਸਿਜ਼ਮ ਹੋਇਆ। ਹਾਲਾਂਕਿ ਕਈਆਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਨਹੀਂ, ਦੋਨੋਂ ਨਿਊਕਲੀਅਰ ਪਾਵਰਸ ਨੇ ਇਹਨਾਂ ਦਾ ਇਹ ਸਮਝੌਤਾ ਹੋਇਆ ਸੀ ਕਿ ਕੋਈ ਵੀ ਕਿਸੇ ਨੂੰ ਇਹ ਭੁਲੇਖਾ ਨਾ ਲੱਗੇ ਕਿ ਨਿਊਕਲੀਅਰ ਮਿਸਾਈਲ ਛੱਡਤੀ। ਬਿਲਕੁਲ ਝੂਠ, ਕਿਉਂਕਿ ਇਹ ਸਿਰਫ ਇਸ ਮਾਮਲੇ 'ਚ ਹੈ ਵੀ ਜਦੋਂ ਦੋਨਾਂ ਮੁਲਕਾਂ ਦੇ ਬਾਰਡਰ ਦੇ ਨੇੜੇ ਮਿਲਟਰੀ ਐਕਸਰਸਾਈਜ਼ਸ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਦੂਸਰੇ ਮੁਲਕ ਨੂੰ ਇਨਫੋਰਮ ਕਰਨਾ ਹੈ ਕਿ ਵੀ ਤੁਸੀਂ ਜਿਹੜਾ ਮਿਲਟਰੀ ਐਕਸਰਸਾਈਜ਼ ਕਰ ਰਹੇ ਹੋ, ਨਾ ਕਿ ਬਾਰਡਰ ਦੇ ਉੱਤੇ ਤੁਸੀਂ ਫੌਜ ਲਿਆਂਦੀ ਹੈ ਤੇ ਤੁਸੀਂ ਹਮਲੇ ਦੀ ਤਿਆਰੀ ਕਰ ਰਹੇ ਹੋ। ਇਸ ਲੈਵਲ ਦਾ ਇਹ ਪਾਰਟ ਹੈ। ਔਰ ਇਹ ਜਿਹੜਾ ਰਾਦਰ ਇਸ ਦੇ ਉਲਟ ਇਸ ਜਿਹੜੀ ਇਹ 72 ਘੰਟੇ ਦੀ ਮਿਸਲ ਔਰ ਡਰੋਨ ਵਾਰਫੇਅਰ ਹੈ, ਇਹਦੇ 'ਚ ਚਾਈਨਾ ਪਾਕਿਸਤਾਨ ਐਕਸਿਸ ਬਹੁਤ ਮਜ਼ਬੂਤੀ ਨਾਲ ਸਾਹਮਣੇ ਆਇਆ। ਇਹਨਾਂ ਦੇ ਰਾਫੇਲ ਡਿੱਗਣ ਦੀ ਕਹਾਣੀ ਹੁਣ ਬਾਰ-ਬਾਰ ਅਸੀਂ ਰਿਪੀਟ ਨਹੀਂ ਕਰ ਸਕਦੇ, ਉਹ ਤਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੇ ਉਹਦੇ ਸ਼ੇਅਰ ਡਿੱਗੇ। ਚਾਈਨੀਜ਼ ਜਿਹੜਾ ਪਲੇਨ ਨੇ ਉਹਨਾਂ ਦੇ ਸ਼ੇਅਰ ਕਿੰਨੇ ਅਪ ਗਏ ਔਰ ਇਹਨੇ ਇਹ ਦੱਸ ਦਿੱਤਾ ਕਿ ਚਾਈਨੀਜ਼ ਟੈਕਨੋਲੋਜੀ ਜਿਹੜੀ ਹੈ ਉਹ ਵੈਸਟਰਨ ਨਾਲੋਂ ਸੁਪੀਰੀਅਰ ਹੈ। ਔਰ ਇਸ ਦੇ ਨਾਲ ਨਾਲ ਜਿਹੜਾ ਭਾਰਤ ਦੀ 에ਅਰ ਪਾਵਰ ਕਿੰਨੀ ਵੀਕ ਹੈ ਇਹ ਵੀ ਹੋਈ ਕਿ ਭਾਈ ਭਾਰਤ ਦੇ ਕੋਲ ਇਲੈਕਟ੍ਰੋਨਿਕ ਵਾਰਫੇਅਰ ਕੈਪੇਬਿਲਿਟੀਜ਼ ਨਹੀਂ ਹੈ। ਕਿਉਂਕਿ 2019 ਦੇ ਵਿੱਚ ਵੀ ਜਦੋਂ ਬਾਲਾਕੋਟ ਸਟ੍ਰਾਈਕ ਹੋਇਆ ਸੀ, ਉਦੋਂ ਵੀ ਜਿਹੜਾ ਪਾਕਿਸਤਾਨ ਨੇ ਪ੍ਰੂਵ ਕੀਤਾ ਸੀ ਕਿ ਉਹਦੀ ਸੁਪੀਰੀਅਰ ਇਲੈਕਟ੍ਰੋਨਿਕ ਵਾਰਫੇਅਰ ਹੈ। ਔਰ ਇਸ ਵਾਰ ਚਾਈਨਾ ਦੀ ਸਪੋਰਟ ਨਾਲ ਉਸ ਨੂੰ ਨੈਕਸਟ ਲੈਵਲ ਤੇ ਪਾਕਿਸਤਾਨ ਲੈ ਗਿਆ। ਲਾਸਟ ਟਾਈਮ ਵੀ ਉਹਨਾਂ ਨੇ ਉਹਨਾਂ ਦਾ ਮਿਗ ਸੁੱਟਿਆ ਸੀ ਅਭਿਨੰਦਨ ਨੂੰ
ਅਰੈਸਟ ਕਰਕੇ ਬਾਅਦ ਦੇ ਵਿੱਚ ਹਵਾਲੇ ਕੀਤਾ ਗਿਆ ਸੀ। ਔਰ ਇਸ ਵਾਰ ਜਿਹੜਾ ਖੁੱਲ ਕੇ ਸਾਹਮਣੇ ਆਇਆ ਕਿ ਚੀਨ ਔਰ ਪਾਕਿਸਤਾਨ ਦੀ ਜਿਹੜੀ ਐਕਸਟੈਂਸਿਵ ਟੈਕਨੋਲੋਜੀਕਲ ਤੇ ਆਪਰੇਸ਼ਨਲ ਸਪੋਰਟ ਹੈ ਉਹ ਟੁਗੇਦਰ ਹੈ। ਹੁਣ ਜਦੋਂ ਵੀ ਕੋਈ ਭਵਿੱਖ ਦਾ ਵੀ ਜੇ ਇਹਨਾਂ ਨੇ ਇੰਡੀਆ ਨੇ ਕੋਈ ਦਿਲਵਦੀ ਕੀਤੀ ਤੇ ਉਹ ਇਕੱਲੀ ਪਾਕਿਸਤਾਨ ਦੇ ਨਾਲ ਲੜਾਈ ਨਹੀਂ ਹੈ, ਚਾਈਨਾ ਦੇ ਔਰ ਪਾਕਿਸਤਾਨ ਦੀ ਟੁਗੇਦਰਨੈਸ ਹੈ। ਔਰ ਇਸ ਦੇ ਉੱਤੇ ਚਾਈਨਾ ਦੀ ਜਿਹੜੀ ਅਸਿਸਟੈਂਸ ਸੀ ਉਸ ਹਾਈ ਐਂਡ 에ਅਰਕ੍ਰਾਫਟ ਜਿਨ੍ਹਾਂ 'ਚ J-10 ਸੀਜ਼ ਔਰ ਉਸ ਤੋਂ ਵੀ ਬਿਯੋਂਡ ਉਹਨਾਂ ਦੀਆਂ ਐਡਵਾਂਸਡ ਮਿਸਲਸ PL ਸੀਰੀਜ਼, ਫਿਰ ਸੈਟੇਲਾਈਟ ਉਹਨਾਂ ਦੇ ਚਾਈਨਾ ਦੇ ਰੀਅਲ ਟਾਈਮ ਇੰਟੈਲੀਜੈਂਸ ਦੇ ਔਰ ਕਟਿੰਗ ਐਜ ਇਲੈਕਟ੍ਰੋਨਿਕ ਵਾਰਫੇਅਰ ਸਿਸਟਮ। ਸੋ ਇਹ ਜਿਹੜਾ ਇਹਦਾ ਨੈਟ ਇਫੈਕਟ ਜੇ ਇਸ ਨੂੰ ਡਿਜੀਟਲ ਐਕੋਸਿਸਟਮ ਕਹਿੰਦੇ ਨੇ ਪਾਕਿਸਤਾਨ ਦੀ 에ਅਰ ਫੋਰਸ ਲਈ, ਇਹ ਮਲਟੀ ਡੋਮੇਨ ਆਪਰੇਸ਼ਨਸ ਦੇ ਵਿੱਚ ਜਿਸ ਦੇ ਵਿੱਚ 에ਅਰਕ੍ਰਾਫਟ, ਡਰੋਨਸ, ਸੈਟੇਲਾਈਟ, ਗਰਾਊਂਡ ਸਿਸਟਮ ਇਹ ਸਾਰੇ ਇੱਕੋ ਹੀ ਇਲੈਕਟ੍ਰੋਮੈਗਨੈਟਿਕ ਡੋਮੀਨੈਂਸ ਦੇ ਨਾਲ ਜੁੜੇ ਹੋਏ ਸੀ। ਸੋ ਉਹਨਾਂ ਦੀ ਬੜੀ ਕੈਲਕੂਲੇਟਡ ਪ੍ਰੀਸਾਈਜ਼ ਰਿਜ਼ਲਟ ਓਰੀਐਂਟਡ ਜਿਹੜੀ ਹੈ ਆਊਟਪੁੱਟ ਪਾਕਿਸਤਾਨ ਨੇ ਜਿਹੜੀ ਹੈ ਉਸ ਚੋਂ ਦਿਖਾਈ। ਔਰ ਇਸ ਚੋਂ ਇਹ ਠੀਕ ਹੈ ਕਿ ਵੀ ਇੰਡੀਆ ਨੇ ਅਜੇ ਵੀ ਇਹ ਨਹੀਂ ਕਿਹਾ ਹੈ ਕਿ ਜੀ ਉਹਨਾਂ ਦਾ ਆਪਰੇਸ਼ਨ, ਉਹਨਾਂ ਨੇ ਪੌਜ਼ ਦੀ ਗੱਲ ਕੀਤੀ ਹੈ। ਪਰ ਜੇ ਇਹ ਨਾ ਵੀ ਕਰੇ, ਹੁਣ ਪਾਕਿਸਤਾਨ ਕੋਲ ਕੌਨਫੀਡੈਂਸ ਹੈ, ਰਾਦਰ ਜੇ ਇਹਨਾਂ ਨੇ ਇਸ ਕਿਸਮ ਦੀ ਇੰਟਰਨੈਸ਼ਨਲ ਸ਼ਰਾਰਤ ਕਰਨੋਂ ਨਾ ਹਟੇ ਤੇ ਜੇ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਮੁੱਦੇ ਦੇ ਉੱਤੇ ਇਹ ਠਾਣ ਲਿਆ ਜਿਵੇਂ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਕੈਂਸਲ ਕੀਤੀ ਹੈ, ਤੇ ਜੇ ਹੁਣ ਤਾਂ ਇਹਨਾਂ ਨੇ ਹਮਲਾ ਕਰਕੇ ਪਾਕਿਸਤਾਨ ਨੇ ਤਾਂ ਪਹਿਲਾਂ ਤਾਂ ਇਹਨਾਂ ਦੇ ਹਮਲੇ ਨੂੰ ਹੀ ਇਹਨਾਂ ਦੀ ਟੈਰੀਟਰੀ ਤੇ ਪਛਾੜਿਆ, ਜਿਹੜੇ ਰਾਫੇਲ ਸੁੱਟੇ ਉਹ ਇਹਨਾਂ ਦੇ, ਫਿਰ ਪਾਕਿਸਤਾਨ ਨੇ ਕਿਹਾ ਵੀ ਹੁਣ ਅਸੀਂ ਰਿਸਪੌਂਡ ਕਰਾਂਗੇ। ਔਰ ਉਹਨਾਂ ਦੇ ਰਿਸਪੌਂਡ ਨੇ ਪੰਜਾਬ ਤੋਂ ਲੈ ਕੇ ਤੇ ਗੁਜਰਾਤ ਤੱਕ 30 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਟਿਕਾਣੇ ਸੀ ਉਹਨਾਂ ਨੂੰ ਜਿਹੜਾ ਦੱਸ ਦਿੱਤਾ ਕਿ ਪਾਕਿਸਤਾਨ ਦੀ ਕੈਪੇਬਿਲਿਟੀ ਕੀ ਹੈ। ਹੁਣ ਰਾਦਰ ਚਾਈਨਾ ਪਾਕਿਸਤਾਨ ਐਕਸੈਸ ਵਾਲਾ ਪਾਕਿਸਤਾਨ ਮਜ਼ਬੂਤੀ ਨਾਲ ਇੰਡੀਆ ਨੂੰ ਕਹਿ ਸਕਦਾ ਵੀ ਹਵਾਲੇ ਕਰੋ ਸਾਡੇ ਜੰਮੂ ਕਸ਼ਮੀਰ, ਜਿਹੜਾ ਤੁਸੀਂ ਯੂਨੀਅਨ ਟੈਰੀਟਰੀ ਬਣਾ ਕੇ ਜਿਹੜਾ ਹੈ ਉਹ ਕੀਤਾ, ਅਦਰਵਾਈਜ਼ ਕਰ ਲਓ, ਕਿਉਂਕਿ ਪਾਕਿਸਤਾਨ ਜਿਹੜਾ ਇਸ ਲੈਵਲ ਤੇ ਵੀ ਜਾ ਸਕਦਾ ਹੈ ਔਰ ਫਿਰ ਇਹ ਜਿਹੜੀ ਹੈ ਇੱਕ ਹੌਟ ਵਾਰ ਦੇ ਵਿੱਚ ਵੀ ਇਹ ਕਨਵਰਟ ਹੋ ਸਕਦਾ ਹੈ। ਔਰ ਇਹ ਜਿਹੜਾ ਇੰਡੀਆ ਪਾਕਿਸਤਾਨ ਦੇ ਜਿਹੜੀ ਹੈ ਇਹ ਹੌਟ ਵਾਰ ਦੇ ਨੇੜੇ ਪਹੁੰਚਣਾ ਹੈ, ਇਹ ਪਹਿਲੀ ਵਾਰ ਹੈ ਕਿ ਇਹ 에ਅਰ ਔਰ ਮਿਸਲ ਡਿਫੈਂਸ ਦੀ ਇੰਟੈਗ੍ਰੇਸ਼ਨ ਹੋਈ ਹੈ। ਔਰ ਹੁਣ ਜਿਹੜੀ ਪਾਕਿਸਤਾਨ ਦੀ ਸਟ੍ਰੈਟਜੀ ਹੈ, ਜਿੰਨਾ ਮੈਂ ਇਹ ਸਾਰੇ ਪੀਰੀਅਡ 'ਚ ਬਹੁਤ ਸਾਰੇ ਅੱਡ-ਅੱਡ ਥਾਵਾਂ ਤੋਂ ਦੇਖ ਕੇ ਇਹ ਕਨਕਲੂਡ ਕੀਤਾ ਕਿ ਪਾਕਿਸਤਾਨ ਅਨਬ੍ਰੇਕੇਬਲ ਵਾਲ ਜਿਹੜਾ ਉਹ ਬਣਾ ਰਿਹਾ ਹੈ ਅਲੋਂਗ ਇਟਸ ਬਾਰਡਰ, ਜਿਸ ਦੇ ਵਿੱਚ ਰਡਾਰ, 에ਅਰ ਡਿਫੈਂਸ ਸਿਸਟਮ ਔਰ ਮਿਸਲ ਟੈਕਨੋਲੋਜੀ ਔਰ ਮਾਈਕ੍ਰੋਵੇਵ ਬੇਸਡ ਵੈਪਨਸ ਵੀ ਜਿਹੜੇ ਨੇ ਉਹ ਡਿਪਲਾਈ। ਹੁਣ ਉਹ ਗਏ ਜ਼ਮਾਨੇ ਕਿ ਜੀ ਤੁਸੀਂ ਬਹਾਦਰੀ ਦੇ ਸਿਰ ਤੇ ਤੁਸੀਂ ਮੋਰਚਾ ਖੋਦਿਆ ਹੋਇਆ, ਟ੍ਰੈਂਚ ਦੇ ਵਿੱਚ ਤੁਸੀਂ ਬੜੇ ਹੋ, ਤੁਸੀਂ ਹਵਾਈ ਜਹਾਜ਼ ਜੀ ਤੁਹਾਡੇ ਰਡਾਰ ਤੇ ਆ ਗਏ ਤੇ ਫਲਾਣੇ ਨੇ ਇੰਨੇ ਸੁੱਟ ਲਏ ਤੇ ਫਲਾਣੇ ਨੇ ਨਹੀਂ। ਇਹ ਹੁਣ ਸਾਰਾ ਜਿਹੜਾ ਚਾਈਨਾ ਦਾ ਦੀ ਐਂਟਰੀ ਨੇ ਜਿਹੜਾ ਸਾਰਾ ਲੌਜਿਸਟਿਕ ਪਾਰਟ ਹੈ ਜਿਹਦੇ 'ਚ ਇਹ ਸਾਰਾ ਕੁਝ ਜੁੜਿਆ ਹੋਇਆ ਹੈ, ਇਸ ਨੂੰ ਜਿਹੜਾ ਪਾਕਿਸਤਾਨ ਦੀ ਰੀਚ ਦੇ ਉੱਤੇ ਕਰ ਦਿੱਤਾ ਹੈ। ਔਰ ਇਹ ਸੈਕੰਡ ਪਾਰਟ ਅਸੀਂ ਦੇਖਦੇ ਹਾਂ ਵੀ ਬੇਸ਼ੱਕ ਭਾਰਤ ਨੂੰ ਹੁਣ ਕਿਉਂ ਇਹ ਜਿਹੜੇ ਉਹਨਾਂ ਨੇ ਡੈਲੀਗੇਟ ਡਿਸਪੈਚ ਕੀਤੇ ਨੇ ਜਾਂ ਰੋਜ਼ ਝੂਠ ਬੋਲ ਰਿਹਾ, ਕਿਉਂਕਿ ਇਸ ਵਾਰ ਨੈਰੇਟਿਵ ਦੇ ਮਾਮਲੇ 'ਚ ਵੀ ਪਾਕਿਸਤਾਨ ਨੇ ਅਪਰ ਐਜ ਲਿਆ। ਨਤੀਜੇ ਦੇ ਉਹਨਾਂ ਦੇ ਤਾਂ ਆਰਮੀ ਆਫੀਸਰ ਦੂਜੇ ਪ੍ਰੈਸ ਕਾਨਫਰੰਸ ਇੰਟਰਨੈਸ਼ਨਲ ਮੀਡੀਆ ਨੂੰ ਵੀ ਬਰੀਫ ਕਰ ਰਹੇ ਸੀ। ਇਹੀ ਕਾਰਨ ਹੈ ਕਿ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, ਬਲੂਮਬਰਗ, ਗਾਰਡੀਅਨ, ਟੈਲੀਗ੍ਰਾਫ ਉਹਨਾਂ ਨੇ ਭਾਰਤ ਦੀ ਫੱਟੀ ਪੋਝ ਦਿੱਤੀ ਪਹਿਲੀ ਸਟੇਜ ਤੇ। ਨਹੀਂ ਤਾਂ ਹੁੰਦਾ ਇਹ ਹੈ ਵੀ ਭਾਰਤ ਪਹਿਲਾਂ ਹੀ ਰੌਲਾ ਪਾ ਦਿੰਦਾ ਔਰ ਝੂਠ ਬਰੀਫ। ਇਸ ਵਾਰ ਅਜੇ ਤੱਕ ਵੀ ਪੋਸਟਮਾਰਟਮ ਦਾ ਬਾਅਦ ਦੀ ਗੱਲ ਹੈ ਵੀ ਇਹਨਾਂ ਨੇ ਐਕਸ਼ਨ ਦਾ ਕੀ ਕਰਨਾ ਹੈ। ਜਦੋਂ ਉਹਨਾਂ ਦੇ ਫੌਜੀ ਜਿਹੜਾ ਉਹਨਾਂ ਦਾ ਇੱਕ ਲੈਫਟੀਨੈਂਟ ਜਨਰਲ ਆਂਦਾ ਹੈ 에ਅਰ ਫੋਰਸ ਦਾ ਕਰਨ ਕਿ ਜੀ ਇਹ ਕਿਹਾ ਜਾ ਰਿਹਾ ਹੈ ਵੈਸਟਰਨ ਮੀਡੀਆ 'ਚ ਵੀ ਕਿ ਬਈ 3 ਰਾਫੇਲ ਸੁੱਟੇ ਨੇ, ਤੇ ਉਹਦਾ ਜਵਾਬ ਸੀ ਕਿ ਜੀ ਸਾਡੇ ਪਾਇਲਟ ਸਾਰੇ ਸੁਰੱਖਿਅਤ ਨੇ। ਹੁਣ ਤੁਸੀਂ ਕਈ ਵਾਰੀ ਹੁੰਦਾ ਹੈ ਕਿ ਵਾਟ ਇਜ਼ ਸੈਡ ਵਾਟ ਇਜ਼ ਨਾਟ ਸੈਡ, ਇਹਦੇ 'ਚੋਂ ਇਹ ਗੱਲ ਸਾਬਤ ਹੋਈ ਕਿ ਵੀ ਪਾਇਲਟ ਸੁਰੱਖਿਅਤ ਨੇ ਤਾਂ ਮਤਲਬ ਜਹਾਜ਼ ਡਿੱਗੇ ਨੇ, ਕਿਉਂਕਿ ਰਾਫੇਲ ਦਾ ਇੱਕ ਮੈਕੈਨਿਜ਼ਮ ਤਾਂ ਹੈ ਕਿ ਵੀ ਉਹ ਸੀਟ ਇਜੈਕਟ ਹੋ ਜਾਂਦੀ ਹੈ ਜਾਂ ਜਿਹੜਾ ਉਹ ਪਾਇਲਟ ਸੇਫ ਹੋ ਸਕਦਾ। ਸੋ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਬਿਨਾਂ ਇਹਨਾਂ ਦੀ ਬਰੀਫਿੰਗ ਤੋਂ ਇਹ ਸਾਬਤ ਹੋਇਆ। ਔਰ ਰਾਫੇਲ ਦਾ ਡਿੱਗਣਾ ਸੁੱਟਣਾ ਤਾਂ ਬਹੁਤ ਵੱਡੀ ਗੱਲ, ਕਿਉਂਕਿ ਮੈਂ ਕੱਲ ਵੀ ਕਿਹਾ ਸੀ ਕਿ ਮੋਦੀ ਨੇ ਬਾਲਾਕੋਟ ਤੋਂ ਬਾਅਦ ਫਰਵਰੀ ਦੇ ਵਿੱਚ ਜਦੋਂ ਉਹਨੇ ਜਿਹੜਾ ਫਰਵਰੀ ਐਂਡ ਮਾਰਚ ਪਾਰਲੀਮੈਂਟ 'ਚ ਕਿਹਾ ਸੀ ਕਾਸ਼ ਸਾਡੇ ਕੋਲ ਰਾਫੇਲ ਹੁੰਦੇ ਤੇ ਫਿਰ ਅਸੀਂ ਆਹ ਕਰ ਦਿੰਦੇ ਜਾਂ ਉਹ ਕਰ ਦਿੰਦੇ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀਆਂ ਨੇ
ਔਰ ਇਹੀ ਜਿਹੜਾ ਪਾਕਿਸਤਾਨ ਦਾ ਨੈਰੇਟਿਵ ਹੈ ਉਹ ਨਿਊਯਾਰਕ ਟਾਈਮਸ ਤੋਂ ਲੈ ਕੇ ਜਿਹੜੀਆਂ ਬਾਹਰ ਦੀਆਂ ਸਾਰੀਆਂ ਹੀ ਵੱਡੇ ਮੀਡੀਆ ਨੈਟਵਰਕ ਨੇ ਉਹਨਾਂ ਨੇ ਪਾਕਿਸਤਾਨ ਦੇ ਨੈਰੇਟਿਵ ਨੂੰ ਹੀ ਦਿੱਤਾ ਹੈ। ਔਰ ਇਸ ਸਾਰੇ ਚੋਂ ਜਿਹੜਾ ਇਹ ਅਸੀਂ ਹੁਣ ਇਹ ਟੈਕਨੋਲੋਜੀ ਵੀ ਸੁਪੀਰੀਅਰ ਹੈ, ਦੂਜਾ ਵੀ ਹਾਂ ਤੁਰਕੀ ਤੋਂ ਭਾਰਤ ਇੰਨਾ ਖਫਾ ਕਿਉਂ ਹੈ ਔਰ ਇਸ ਦੇ ਉੱਤੇ ਬੜਾ ਰੌਲਾ ਪਾਇਆ ਜਾ ਰਿਹਾ। ਮੈਂ ਅੱਜ ਹੀ ਦੇਖ ਰਿਹਾ ਸੀ BBC ਨੇ ਬਰੀਫ ਕੀਤਾ ਕਿ ਜਿਹੜੇ ਤੁਰਕੀ ਦੇ ਸੋਨਗਾਰ ਡਰੋਨ ਨੇ ਉਹਨਾਂ ਦੀ ਖਾਸੀਅਤ ਕੀ ਹੈ ਕਿ ਵੀ ਉਹਦੇ 'ਚ ਜਿਹੜੇ ਡਰੋਨ ਨੇ ਉਹਨਾਂ 'ਚ ਕੋਈ ਪਾਇਲਟ ਤਾਂ ਹੁੰਦਾ ਨਹੀਂ, ਉਹਨੂੰ ਮਾਨਵ ਰਹਿਤ ਹੀ ਕਹਿੰਦੇ ਨੇ। ਉਸ ਦੇ ਵਿੱਚ ਡਰੋਨ 'ਚ ਹਥਿਆਰ ਲਿਜਾਣ ਦੀ ਸਮਰੱਥਾ ਵੀ ਹੈ। ਇਹ ਨਹੀਂ ਹੈ ਕਿ ਵੀ ਉਹਨੇ ਇੱਕ ਥਾਂ ਤੇ ਜਾ ਕੇ ਵੱਜਣਾ ਔਰ ਉਸ ਦੇ ਵਿੱਚ ਹੀ ਉਹ ਡਾਟਾ ਫੀਡ ਹੈ ਕਿ ਜਿਹਦੇ 'ਚ ਉਹ ਟਾਰਗੇਟ ਨੂੰ ਪਛਾਣਦਾ ਵੀ ਹੈ ਔਰ ਉਹਨੂੰ ਡਿਸਟਰੋਏ ਕਰਨ ਦੀ ਕੈਪੇਬਿਲਿਟੀ ਵੀ ਰੱਖਦਾ ਹੈ। ਔਰ ਇਸ ਨੂੰ ਬਾਰਡਰ ਤੇ ਕ੍ਰਾਸ ਬਾਰਡਰ ਜਿਹੜੇ ਫੌਜੀ ਔਰ ਅਜ਼ਰਬਾਈਜਾਨ ਨੇ ਜਿਹੜੀ ਡਿਸਾਈਸਿਵ ਵਿਕਟਰੀ ਲਈ ਸੀ ਅਰਮੀਨੀਆ ਤੋਂ ਔਰ ਇਵੈਂਚੁਅਲੀ ਆਪਣੀ ਟੈਰੀਟਰੀ ਫਰੀ, ਉਹਦੇ 'ਚ ਇਹ ਜਿਹੜੇ ਉਹਨਾਂ ਦੇ ਸੋਨਗਾਰ ਡਰੋਨ ਨੇ ਇਹਨਾਂ ਦਾ ਬਹੁਤ ਵੱਡਾ ਰੋਲ ਸੀ। ਔਰ ਉਹਦੀ ਰੇਂਜ ਜਿਹੜੀ ਹੈ 5 ਤੋਂ 10 ਕਿਲੋਮੀਟਰ ਔਰ ਉਹਦੇ 'ਚ ਡਰੋਨ ਦੇ ਵਿੱਚ ਕੈਮਰੇ ਵੀ ਤੇ ਆਟੋਮੈਟਿਕ ਮਸ਼ੀਨ ਗਨ ਵੀ ਹੈ ਕਿ ਵੀ ਉਹ ਫਾਇਰ ਵੀ ਕਰਦਾ ਹੈ, ਕੈਮਰਿਆਂ 'ਚ ਬਾਹਰ ਇਨਫੋਰਮੇਸ਼ਨ ਵੀ ਭੇਜ ਰਿਹਾ ਹੈ। ਔਰ ਜੇ ਉਹ ਕਮਿਊਨੀਕੇਸ਼ਨ 'ਚ ਉਹਨੂੰ ਬਲੌਕ ਕਰਤਾ ਦੂਸਰੇ ਪਾਸੇ ਨੇ ਜਾਂ ਉਹਨਾਂ ਦੇ ਫੀਲਡ ਦੇ ਵਿੱਚ ਤਾਂ ਫਿਰ ਉਹ ਡਰੋਨ ਵਾਪਸ ਵੀ ਆ ਜਾਂਦਾ। ਇਹ ਸਾਰੇ ਉਹਦੇ ਟ੍ਰੇਟ ਨੇ। ਔਰ ਇਸ ਤੋਂ ਇਲਾਵਾ ਅਸਾਲਟ ਰਾਈਫਲ, ਗ੍ਰਨੇਡ ਲਾਂਚਰ, ਡਰਮ ਗ੍ਰਨੇਡ ਲਾਂਚਰ, ਮੋਰਟਰ ਗ੍ਰਿਪਰ ਤੇ ਟੀਅਰ ਗੈਸ ਦੇ ਗੋਲਿਆਂ ਨਾਲ ਵੀ ਜਿਹੜਾ ਡਰੋਨ ਹੈ ਉਹ ਲੈਸ ਹੋ ਸਕਦਾ। ਸੋ ਇਹ ਪਾਕਿਸਤਾਨ ਨੇ ਜਿਹੜਾ ਹੈ ਪੂਰੀ ਛਾਂ ਕਰ ਦਿੱਤੀ। 400 ਦੇ ਕਰੀਬ ਡਰੋਨ ਜਿਹੜੇ ਨੇ ਐਨ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਔਰ ਉਹਨਾਂ ਨੂੰ ਜਿਹੜੀ ਹੈ ਉਹ ਭੁੱਲ ਹੀ ਗਿਆ ਕਿ ਵੀ ਇਹ ਸਮਝ ਉਹ ਉਹਨਾਂ ਨੇ ਕੈਲਕੂਲੇਟ ਕੀ ਕੀਤਾ ਹੋਇਆ ਸੀ ਤਾਂ ਉਹਨਾਂ ਦੇ ਨਾਲ ਬਣਿਆ ਕੀ ਹੈ। ਸੋ ਮੈਂ ਸਮਝਦਾ ਵੀ ਜੇ ਇਹ ਸਾਰੇ ਜਿਹੜੇ ਫੈਕਟ ਨੇ ਜਿਨ੍ਹਾਂ ਨੂੰ ਉਹਨਾਂ ਦੇ ਕਿਸੇ ਐਕਸਪਰਟ ਨੇ ਆ ਕੇ ਕਾਊਂਟਰ ਨਹੀਂ ਕੀਤਾ, ਕਿਸੇ ਨੇ ਨੈਗੇਟ ਨਹੀਂ ਕੀਤਾ, ਜੇ ਇਹਦੇ ਬਾਵਜੂਦ ਵੀ ਉਹਨਾਂ ਨੂੰ ਲੱਗਦਾ ਕਿ ਉਹ ਜਿੱਤੇ ਨੇ ਫਿਰ ਤਾਂ ਇਹ ਚੰਗੀ ਗੱਲ ਹੈ ਕਿ ਵੀ ਆਪਣੇ ਝੂਠ ਤੇ ਉਹ ਯਕੀਨ ਕਰਨ ਔਰ ਫਿਰ ਇਸ ਕਿਸਮ ਦੇ ਜਿਹੜੇ ਝੂਠ ਤੇ ਯਕੀਨ ਕਰਨ ਵਾਲੇ ਹੁੰਦੇ ਨੇ ਉਹ ਅਲਟੀਮੇਟਲੀ ਉਹਨਾਂ ਦਾ ਐਂਡ ਹੁੰਦਾ ਹੈ ਔਰ ਇਹ ਇਹਨਾਂ ਦਾ ਆਲਰੇਡੀ ਬਿਗਨਿੰਗ ਆਫ ਐਨ ਐਂਡ ਹੈ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।